प्रियंका गांधी जिन्हें इस चो काफ़ी सियासी माइलेज भी ਲਈ है क्योंकि वो गई उन्होंने रोकया गया फिर वो बैठ गई लेकिन उदा मैं एक ट्वीट कि हैव यू सीन दिस वीडियो मोदी जी दिस वीडियो शोज द सन ऑफ ए member of your council of ministers running over farmers with his vehicle. Please see this and tell the country why is this man still at large and why has the minister not been sacked. ਕਿ ਲਖੀਮਪੁਰ ਖੀਰੀ 'ਚ ਕਿਸਾਨਾਂ ਦੀਆਂ ਗੱਡੀਆਂ ਨੂੰ ਕਿਸਾਨਾਂ ਨੂੰ ਗੱਡੀਆਂ ਨਾਲ ਜਾਣ ਬੁੱਝ ਕੇ ਕੁਚਲਣ ਵਾਲਾ ਇਹ ਵੀਡੀਓ ਜਿਹੜਾ ਹੈ ਇਹ ਕਿਸੇ ਦੀ ਵੀ ਰੂਹ ਨੂੰ ਝੰਜੋੜ ਕੇ ਰੱਖ ਦੇਗਾ। ਪੁਲਿਸ ਇਸ ਵੀਡੀਓ ਦਾ ਜਿਹੜਾ ਉਹ ਸੰਗਿਆਨ ਲੈ ਕਿ ਉਹਦਾ ਸੂ ਮੋਟੋ ਲੈ ਔਰ ਜਿਹੜੇ ਇਹਨਾਂ ਗੱਡੀਆਂ 'ਚ ਬੈਠੇ ਇਹਨਾਂ ਦੇ ਮਾਲਕ ਨੇ ਇਹਨਾਂ 'ਚ ਬੈਠੇ ਲੋਕ ਨੇ ਉਹਨਾਂ ਨੂੰ ਫੌਰਨ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਏ ਔਰ ਜਿਹੜੇ ਕਿਸਾਨ 4 ਜਿਨ੍ਹਾਂ ਦੀ ਹਿਸਟਰੀ ਰਾਤ ਨੂੰ ਹੀ ਪੋਸਟਮਾਰਟਮ ਕਰਕੇ ਤਿੰਨਾਂ ਦਾ ਸੰਸਕਾਰ ਕਰ ਦਿੱਤਾ ਸੀ ਇੱਕ ਨੌਜਵਾਨ ਦੇ ਪੇਰੈਂਟਸ ਜਿਹੜੇ ਨੇ ਉਹ ਅੜ ਗਏ ਕਿ ਵੀ ਨਹੀਂ ਇਹ ਪੋਸਟਮਾਰਟਮ ਰਿਪੋਰਟ ਸਾਨੂੰ ਦਿਖਾਓ ਪਰ ਉਹਨਾਂ ਦਾ ਵੀ ਪੋਸਟਮਾਰਟਮ ਰਾਤ ਨੂੰ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 5 अक्तूबर 2021 असो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫਾਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਲਖਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸੁਣਿਆ ਦਿੱਤਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਸਾਡੀ ਜਿਹੜੀ ਖੁਆਰੀ ਦਾ ਕਾਰਨ ਵੀ ਇਹੀ ਹੈ। ਸੋ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਤੁਰੀਏ ਤਾਂ ਗੁਰੂ ਸਾਹਿਬ ਖਾਲਿਸਤਾਨ ਦੀ ਬਖਸ਼ਿਸ਼ ਜ਼ਰੂਰ ਕਰਨਗੇ। ਆਪਸ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ ਦੁਸ਼ਮਣ ਦੇ ਹਮਲਿਆਂ ਤੇ ਆਪਣਾ ਧਿਆਨ ਕੇਂਦਰਿਤ ਕਰੀਏ। ਸੋ ਸਿੱਖ ਨਜ਼ਰੀਏ ਤੋਂ ਸਾਡੇ ਤੱਕ ਖਬਰਾਂ ਪਹੁੰਚਾਉਣ ਲਈ TV84 ਦੀ ਸਮੁੱਚੀ ਟੀਮ ਦਾ ਧੰਨਵਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਲਖਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਕਿ ਯੂਪੀ ਦੇ ਵਿੱਚ ਜਿਹੜੀ ਸਿੱਖਾਂ ਨਾਲ ਜਿਹੜੀ ਜਿਸ ਨੂੰ ਕਹਿ ਲਈਏ ਕਿ ਦਿਲ ਨੂੰ ਬਲੂੰਦਰਨ ਵਾਲੀ ਜਿਹੜੀ ਘਟਨਾ ਜਿਹੜੀ ਵਾਪਰਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਖੀਮਪੁਰ ਖੀਰੀ ਯੂਪੀ ਵਿੱਚ ਕਿਵੇਂ ਸਿੱਖ ਕਿਸਾਨਾਂ ਨੂੰ ਗੱਡੀਆਂ ਹੇਠ ਦਰੜ ਕੇ ਮਾਰਿਆ ਗਿਆ ਔਰ ਜ਼ਖਮੀ ਕੀਤਾ ਗਿਆ। ਸੋ ਇਸ ਸੰਬੰਧੀ ਇੱਕ 20 ਸੈਕਿੰਡ ਦੀ ਜਿਹੜੀ ਵੀਡੀਓ ਹੈ ਉਹ ਸਾਹਮਣੇ ਆਈ ਹੈ। ਸੋ ਹੁਣ ਇਸ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਇਹ ਕਾਰਾ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ। ਸੋ ਹਰ ਸਿਆਸੀ ਧਿਰ ਇਸ ਘਟਨਾਕ੍ਰਮ ਚੋਂ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕ ਰਹੀ ਹੈ। ਸੋ ਪਰ ਸਿੱਖ ਕੌਮ ਨੂੰ ਹਿੰਦੂ ਤਵੀ ਦੁਸ਼ਮਣ ਤੋਂ ਖਬਰਦਾਰ ਹੋਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਬਦਤਰ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਾਈਆਂ ਜਾਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ
ਆਪਣੇ ਦਰਸ਼ਕਾਂ ਨਾਲ ਇਹ ਦੁਖਦਾਈ ਖਬਰ ਸਾਂਝੀ ਕਰ ਰਹੇ ਹਾਂ ਜੀ ਕਿ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਹਿਯੋਗੀ ਪਾਕਿਸਤਾਨੀ ਕਮਿਊਨਿਟੀ ਦੇ ਵਿੱਚ ਜਿੰਨੇ ਫੰਕਸ਼ਨਸ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਰੋਲ ਹੁੰਦਾ ਹੈ ਔਰ ਸਾਡੇ ਨਾਲ ਔਰ ਸਿੱਖਾਂ ਨਾਲ ਬਹੁਤ ਮੁਹੱਬਤ ਕਰਦੇ ਨੇ ਡਾਕਟਰ ਸ਼ਫੀਕ ਰਿਹਾਨ ਜੀ ਉਹਨਾਂ ਦਾ ਨੌਜਵਾਨ ਬੇਟਾ 31-32 ਸਾਲ ਜਿਸ ਦੀ ਉਮਰ ਸੀ ਉਹ ਜਿਹੜਾ ਹੈ ਉਹ ਉਹਨਾਂ ਦਾ ਇੰਤਕਾਲ ਹੋ ਗਿਆ ਸੀ 2-3 ਦਿਨ ਪਹਿਲਾਂ ਔਰ ਅੱਜ ਉਸ ਬੱਚੇ ਦੀ ਜਿਹਨੂੰ ਨਮਾਜ਼ੇ ਜਨਾਜ਼ਾ ਕਹਿੰਦੇ ਨੇ ਸਾਰੀਆਂ ਲਾਸਟ ਰਾਈਟਸ ਜਿਹੜੀਆਂ ਇਸਲਾਮ ਦੇ ਮੁਤਾਬਕ ਨੇ ਉਹ ਰੱਖੀਆਂ ਹੋਈਆਂ ਸੀ ਔਰ ਉਹ ਇਸਲਾਮਿਕ ਸੈਂਟਰ ਹਿਲਸਾਈਡ ਕੁਈਨਸ ਦੇ ਵਿੱਚ ਦੁਪਹਿਰੇ 11:30 ਵਜੇ ਇਹ ਰੱਖਿਆ ਗਿਆ ਸੀ ਉਹਨਾਂ ਦੇ ਲਈ ਜਿਹੜਾ ਦੁਆ ਕਰਨ ਦਾ ਔਰ ਸਾਨੂੰ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜੀਆਂ ਦੁੱਖ ਦੀਆਂ ਘੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਪਣੀ ਕਮਿਊਨਿਟੀ ਦੇ ਨਾਲ ਆਪਣੇ ਸਹਿਯੋਗੀਆਂ ਸਾਥੀਆਂ ਦੇ ਨਾਲ ਇਨਸਾਨੀਅਤ ਦੇ ਨਾਤੇ ਖਲੋਣਾ ਔਰ ਡਾਕਟਰ ਸ਼ਫੀਕ ਸਾਹਿਬ ਬਹੁਤ ਹੀ ਜ਼ਹੀਨ ਔਰ ਬੜੇ ਸਾਫ਼-ਗੋ ਕਿਸਮ ਦੇ ਇਨਸਾਨ ਨੇ ਹਮੇਸ਼ਾ ਹੀ ਖਾਲਿਸਤਾਨ ਦੀ ਹਮਾਇਤ ਵੀ ਔਰ ਦਿਲੋਂ ਉਹਨਾਂ ਦਾ ਜੋ ਉਹਨਾਂ ਨੇ ਕਹਿਣਾ ਹੁੰਦਾ ਉਹ ਕਹਿਣ ਤੋਂ ਜੱਕਦੇ ਨਹੀਂ ਨੇ ਔਰ ਮੈਂ ਸਮਝਦਾ ਹਾਂ ਵੀ ਕਿਸੇ ਦੇ ਜਵਾਨ ਪੁੱਤਰ ਦਾ ਜਾਂ ਧੀ ਦਾ ਮਾਪਿਓ ਦੀਆਂ ਅੱਖਾਂ ਸਾਹਮਣੇ ਜਾਣਾ ਇਹ ਇਸ ਤੋਂ ਵੱਡੀ ਕੋਈ ਦੁਖਦਾਈ ਗੱਲ ਨਹੀਂ ਹੁੰਦੀ ਲੇਕਿਨ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਲੋਕ ਰੱਬ ਦੇ ਰਾਹ ਤੇ ਤੁਰੇ ਹੋਏ ਹੁੰਦੇ ਨੇ ਜਿਨ੍ਹਾਂ ਨੂੰ ਅੱਲਾ ਦੇ ਉੱਤੇ ਫੇਥ ਹੁੰਦਾ ਹੈ ਉਹ ਇਸ ਸਭ ਨੂੰ ਇੱਕ ਭਾਣਾ ਮੰਨਦੇ ਨੇ ਕਿ ਇਹ ਰਜ਼ਾ ਹੈ ਔਰ ਜਿਵੇਂ ਡਾਕਟਰ ਸ਼ਫੀਕ ਸਾਹਿਬ ਨੇ ਬਿਲਕੁਲ ਉਹ ਪੂਰੀ ਤਰ੍ਹਾਂ ਕੰਪੋਜ਼ਡ ਸਨ ਜਦੋਂ ਉਹਨਾਂ ਨਾਲ ਮੇਰੀ 2 ਦਿਨ ਪਹਿਲਾਂ ਫੋਨ ਤੇ ਗੱਲਬਾਤ ਵੀ ਹੋਈ ਔਰ ਇਹ ਸਾਡੇ ਤੱਕ ਖਬਰ ਵੀ ਸਾਡੇ ਦੂਸਰੇ ਵੀਰ ਕਾਮਰੇਡ ਸਾਹਿਬ ਜਿਨ੍ਹਾਂ ਨੂੰ ਪਿਆਰ ਨਾਲ ਕਿਹਾ ਜਾਂਦਾ ਹੈ ਉਹ ਵੈਸੇ ਟੋਪੀ ਵੀ ਲਾਲ ਰੱਖਦੇ ਨੇ ਲੇਕਿਨ ਉਹ ਅੱਗੇ ਵੱਧ ਕੇ ਕਮਿਊਨਿਟੀ ਦੇ ਹਰ ਕੰਮ ਦੇ ਵਿੱਚ ਔਰ ਉਹ ਇੱਕ ਆਪਣੇ ਕਿਸਮ ਦਾ ਉਹਨਾਂ ਦਾ ਇੱਕ ਦਲੇਰਾਨਾ ਕਰੈਕਟਰ ਹੈ ਉਹਨਾਂ ਨੂੰ ਜੇ ਇਕੱਲੇ ਵੀ ਕਿਤੇ ਟਾਈਮ ਸਕੁਅਰ 'ਚ ਖਲੋ ਕੇ ਜਾਂ ਕਿਸੇ ਮੁੱਦੇ ਤੇ ਪ੍ਰੋਟੈਸਟ ਕਰਨਾ ਪੈ ਜਾਏ ਉਹ ਖਲੋ ਜਾਂਦੇ ਨੇ ਸੋ ਉਹਨਾਂ ਨੇ ਜਦੋਂ ਇਹ ਖਬਰ ਸਾਂਝੀ ਕੀਤੀ ਤੇ ਫੌਰਨ ਉਹਨਾਂ ਦੇ ਨਾਲ ਰਾਬਤਾ ਵੀ ਹੋਇਆ ਔਰ ਅਸੀਂ ਇਹ ਜਦੋਂ ਇਸ ਕਿਸਮ ਦੀ ਕਿਸੇ ਦੀ ਮੌਤ ਹੁੰਦੀ ਹੈ ਪਰ ਜਵਾਨੀ ਦੇ ਵਿੱਚ ਤੇ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਲਗਭਗ 800 ਸਾਲ ਪਹਿਲਾਂ ਦਾ ਲਿਖਿਆ ਕਲਾਮ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਇਹ ਐਕਸਪਲੇਨ ਕਰਦੀ ਹੈ ਕਿ ਕਿਵੇਂ ਮੌਤ ਕਿੰਨੀ ਅਨਸਰਟਨ ਹੈ ਕਦੋਂ ਕਿਹਨੂੰ ਕਿੱਥੇ ਮੌਤ ਆ ਜਾਣੀ ਹੈ ਔਰ ਅੱਜ ਦੀ ਜਦੋਂ ਉਸ ਗੈਦਰਿੰਗ ਦੇ ਵਿੱਚ ਵੀ ਜਦੋਂ ਅਜੇ ਸ਼ੁਰੂਆਤ ਨਹੀਂ ਸੀ ਹੋਈ ਮਜ਼ਹਬੀ ਰਸਮਾਂ ਦੀ ਤੇ ਗੱਲਬਾਤ ਕਰਦੇ ਹਾਂ ਸਾਰੇ ਹੀ ਕਹਿ ਰਹੇ ਸੀ ਕਿ ਪਿਛਲੇ ਪੀਰੀਅਡ 'ਚ ਬਹੁਤ ਸਾਰੇ ਜਵਾਨ ਮੁੰਡੇ ਕੁੜੀਆਂ ਦੀਆਂ ਮੌਤ ਦੀਆਂ ਖਬਰਾਂ ਨੇ ਵਿਦਨ ਕਮਿਊਨਿਟੀ ਗੱਲ ਕਰ ਰਹੇ ਸੀ ਔਰ ਮੈਨੂੰ ਵੀ ਆਪਣੀ ਕਮਿਊਨਿਟੀ 'ਚ ਵੀ ਨਜ਼ਰ ਆ ਰਿਹਾ ਸੀ ਕਿ ਵੀ ਇਕੱਲਾ ਕੋਵਿਡ-19 ਦੇ ਚਲਦਿਆਂ ਹੀ ਨਹੀਂ ਕੋਵਿਡ ਤਾਂ ਇੱਕ ਵੱਡਾ ਦਿਓ ਬਣ ਕੇ ਆਇਆ ਪਰ ਆਮ ਹਾਲਤਾਂ 'ਚ ਵੀ ਅਸੀਂ ਇਸ ਕਿਸਮ ਦੀਆਂ ਖਬਰਾਂ ਸੁਣ ਰਹੇ ਹਾਂ ਔਰ ਬਾਬਾ ਫਰੀਦ ਜੀ ਦਾ ਇਹ ਫਰਮਾਨ ਇਹੀ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਫਰੀਦਾ ਦਰਿਆਏ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਦਿਲ ਚਿਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ ਹੁਣ ਬਾਬਾ ਫਰੀਦ ਪਾਕ ਪਤਨ ਉਸ ਦਰਿਆ ਦੇ ਕੰਢੇ ਬੈਠੇ ਨੇ ਆਪਣੀ ਬੰਦਗੀ ਦੇ ਵਿੱਚ ਜੁੜੇ ਹੋਏ ਔਰ ਉਹ ਦੇਖਦੇ ਨੇ ਕਿ ਸਾਹਮਣੇ ਬਗਲੇ ਜਿਹੜੇ ਕਿ ਪਾਣੀ ਦੇ ਬਾਹਰ ਖਲੋ ਕੇ ਆਪਣੇ ਕੇਲ ਕਰਦੇ ਨੇ ਕੇਲ ਸਾਡੀ ਪੰਜਾਬੀ ਪੁਰਾਤਨ 'ਚ ਵੀ ਹੁਣ ਵੀ ਆਨੰਦ ਮੌਜ ਨੂੰ ਕਹਿੰਦੇ ਨੇ ਕਿ ਆਪਣੀ ਮਸਤੀ 'ਚ ਹੈ ਬਗਲਾ ਕਦੇ ਮੱਛੀ ਫੜ ਲੈਂਦਾ ਹੈ ਕਦੇ ਛੱਡ ਦਿੰਦਾ ਹੈ ਔਰ ਉਹ ਮਸਤੀ ਦੇ ਵਿੱਚ ਹੈ ਔਰ ਬਾਬਾ ਫਰੀਦ ਦੇਖਦੇ ਨੇ ਕਿ ਯਕਾਯਕ ਉੱਤੋਂ ਬਾਜ ਸ਼ਾਹੀਨ ਉਹ ਥੱਲੇ ਡਾਈਵ ਕਰਦਾ ਹੈ ਔਰ ਉਹਨੂੰ ਬਗਲੇ ਨੂੰ ਚੁੱਕ ਕੇ ਆਪਣੇ ਪੰਜਿਆਂ ਦੇ ਵਿੱਚ ਉੱਡ ਜਾਂਦਾ ਹੈ ਕਿ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਕਿ ਜਿਸ ਗੱਲ ਦਾ ਚਿਤ ਚੇਤਾ ਵੀ ਨਹੀਂ ਸੀ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਕਿ ਇਹ ਸਭ ਕੁਝ ਭੁੱਲ ਗਿਆ ਵੀ ਜਿਹੜੀਆਂ ਗੱਲਾਂ ਦਿਲ ਦੇ ਅੰਦਰ ਮਨ ਦੇ ਅੰਦਰ ਚਿਤ ਚੇਤੇ ਵੀ ਨਹੀਂ ਸਨ ਸੇ ਗਾਲੀ ਰੱਬ ਕੀਆਂ ਹੁਣ ਇਹ ਉਹ ਯਾਦ ਦਹਾਨੀ ਕਰਵਾ ਰਹੇ ਨੇ ਕਿ ਅਸੀਂ ਜ਼ਿੰਦਗੀ ਦੀ ਮौज ਮਸਤੀ ਦੇ ਵਿੱਚ ਗਲਤਾਨ ਤੁਰੇ ਜਾ ਰਹੇ ਹਾਂ
ਅਸੀਂ ਸਮਝਦੇ ਹਾਂ ਬੇਸ਼ੱਕ ਬਚਪਨ, ਜਵਾਨੀ, ਬੁਢਾਪਾ, ਮੌਤ ਇਹ ਤਾਂ ਅਲਟੀਮੇਟ ਟਰੂਥ ਹੈ, ਪਰ ਬਹੁਤ ਵਾਰ ਅਸੀਂ ਸਮਝਦੇ ਹਾਂ ਵੀ ਅਸੀਂ ਉਹ ਤਿੰਨੋਂ ਹੀ ਸਟੈਪ ਬੁਢਾਪੇ ਦੇ ਵੀ ਕ੍ਰਾਸ ਕਰਕੇ ਫੇਰ ਹੀ ਜਾਣਾ ਹੈ। ਪਰ ਇਹ ਵੀ ਵਾਪਰਦਾ ਹੈ ਜਿਵੇਂ ਇਸ ਬੱਚੇ ਦੇ ਮਾਮਲੇ 'ਚ ਵਾਪਰਿਆ ਕਿ ਪਰ ਜਵਾਨੀ ਦੇ ਅੰਦਰ ਕਿ ਕਦੋਂ ਮੌਤ ਦੇ ਬਾਜ ਨੇ ਇਸ ਜ਼ਿੰਦਗੀ ਦੇ ਬਗਲੇ ਦੇ ਉੱਤੇ ਆ ਕੇ ਝਪਟਣਾ ਤੇ ਲੈ ਜਾਣਾ ਕਿ ਜਿਹੜੀ ਗੱਲ ਕਦੇ ਸੋਚੀ ਵੀ ਨਹੀਂ ਜਾ ਸਕਦੀ ਉਹ ਵੀ ਰੱਬ ਕਰ ਦਿੰਦਾ ਹੈ। ਔਰ ਇਹੀ ਗੱਲ ਜਦੋਂ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਤਲੰਗ ਰਾਗ ਦੇ ਵਿੱਚ ਇੱਕ ਸ਼ਬਦ ਜਿਹੜਾ ਕਿ ਉਸ ਪੀਰੀਅਡ 'ਚ ਜੇ ਉਰਦੂ ਇਵੋਲਵ ਹੋ ਰਿਹਾ ਸੀ 15ਵੀਂ ਸਦੀ 'ਚ ਵੀ, ਬੇਸ਼ੱਕ ਮੁਗਲਾਂ ਦੇ ਆਉਣ ਨਾਲ ਤੁਰਕੀ ਜ਼ਬਾਨ ਦੇ ਲਫ਼ਜ਼ ਵੀ ਆਇਆ, ਪਰ ਉਸ ਤੋਂ ਪਹਿਲਾਂ ਹੀ ਅਮੀਰ ਖੁਸਰੋ ਦੇ ਜ਼ਮਾਨੇ 'ਚ ਅਸੀਂ ਦੇਖਦੇ ਹਾਂ ਲਗਭਗ ਉਹੀ ਟਾਈਮ ਫਰੇਮ ਹੈ। ਤੇ ਇਸ ਕਿਸਮ ਦੇ 3-4 ਸ਼ਬਦ ਗੁਰੂ ਨਾਨਕ ਸਾਹਿਬ ਦੇ, ਭਗਤ ਕਬੀਰ ਜੀ ਦੇ ਔਰ ਗੁਰੂ ਅਰਜਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦਰਜ ਨੇ। ਔਰ ਰਾਗ ਤਲੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਜਿਹੜਾ ਇਹ ਬਿਆਨਦਾ ਹੈ ਕਿ ਅਸੀਂ ਕਿੰਨੇ ਵਲਨਰੇਬਲ ਹੈ ਲੇਕਿਨ ਕਿੰਨੇ ਫੇਰ ਵੀ ਗਾਫਲ ਹੈ। ਜਦੋਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇऐਬ ਪਰਵਰਦਿਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜੇ ਹੋਏ ਨੇ, ਪਰ ਇਹ ਮੇਰੇ ਦਿਲ ਤੂੰ ਫਿਰ ਵੀ ਨਾਦਾਨ ਹੈ। ਜ਼ਨ ਪਿਸਰ ਪਿਦਰ ਬਿਰਾਦਰਾਂ ਕਸ ਨੇਸ ਦਸਤੰਗ ਗੀਰ ਆਖਰ ਬੇਹਫਤਮ ਕਸ਼ ਨ ਦਾਰਦ ਚੂੰ ਸ਼ਬਦ ਤਕਬੀਰ। ਉਹ ਜ਼ਨ ਹੋਏ, ਵਾਈਫ ਹੋਏ, ਪਿਸਰ, ਬਾਪ, ਬੱਚਾ, ਬਰਾਦਰ, ਭਰਾ, ਅਖੀਰ ਵੇਲੇ ਕਿਸੇ ਨੇ ਵੀ ਨਾਲ ਨਹੀਂ ਖਲੋਣਾ। ਅਖੀਰ ਵੇਲੇ ਤੂੰ ਇਕੱਲੇ ਹੀ ਉਸ ਸਫ਼ਰ ਦੇ ਉੱਤੇ ਜਾਣਾ। ਔਰ ਇਹ ਯਾਦ ਦਹਾਨੀ ਬਾਰ-ਬਾਰ ਹੈ। ਫਿਰ ਵੀ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਹਵਾ। ਸ਼ਬ ਰੋਜ਼ ਸਵੇਰੇ ਸ਼ਾਮ ਫਿਰ ਵੀ ਤੂੰ ਮਾੜੇ ਕੰਮ ਕਰਦਾ ਹੈ। ਸ਼ਬ ਰੋਜ਼ ਗਸ਼ਤਮ ਕਰ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਕਿ ਤੁਹਾਨੂੰ ਖਿਆਲ ਨਹੀਂ ਆਉਂਦਾ ਕਿ ਮੈਂ ਨੇਕੀ ਕਰਾਂ। ਮਮ ਈ ਚਿਨੀ ਹਵਾਲ ਬਦਬਖਤ ਹਮ ਚੂੰ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪੈ ਖਾਕ। ਕਿ ਅਸੀਂ ਬਦਬਖਤ ਬਦਕਿਸਮਤ ਜਿਹੜੇ ਬਿਲਕੁਲ ਬੇਬਾਕ ਬਿਲਕੁਲ ਬੇਸ਼ਰਮੀ ਦੇ ਨਾਲ ਅਸੀਂ ਬਦਬਖਤ ਹਮ ਚੂੰ ਬਖੀਲ ਗਾਫਲ ਬੇਨਜ਼ਰ ਬੇਬਾਕ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹੇ ਵਾਹਿਗੁਰੂ, ਹੇ ਰੱਬ, ਹੇ ਅਕਾਲ ਪੁਰਖ, ਹੇ ਅੱਲਾਹ ਤਾਲਾ, ਨਾਨਕ ਬਗੋਇਦ ਜਨ ਤੁਰਾ ਮੈਂ ਤੇਰਾ ਜਨ ਹੈ, ਤੇਰਾ ਬੰਦਾ ਹੈ, ਤੇਰੇ ਚਾਕਰਾਂ ਪਾ ਖਾਕ। ਕਿ ਜਿਹੜੇ ਤੇਰੇ ਰਸਤੇ ਤੇ ਤੁਰੇ ਹੋਏ ਰੱਬ ਨੇ, ਰੱਬ ਦੇ ਰਸਤੇ ਤੇ ਤੁਰੇ ਹੋਏ ਜਿਹੜੇ ਇਨਸਾਨ ਨੇ, ਮੈਂ ਉਹਨਾਂ ਦੇ ਪੈਰਾਂ ਦੀ ਖਾਕ ਹੈ, ਪੈਰਾਂ ਦੀ ਧੂੜ ਹੈ। ਸੋ ਰੂਹਾਨੀ ਦੁਨੀਆ ਦੇ ਬਾਬੇ, ਪ੍ਰੋਫਿਟਸ, ਗੁਰੂ ਇਹੀ ਮੈਸੇਜ ਦਿੰਦੇ ਚਲੇ ਗਏ ਨੇ। ਲੇਕਿਨ ਇਹਦੇ ਬਾਵਜੂਦ ਅਸੀਂ ਉਸ ਕਿਸਮ ਦੀ ਦੁਨੀਆ ਦੇ ਵਿੱਚ ਹੀ ਉਲਝ ਜਾਂਦੇ ਹਾਂ। ਮੈਂ ਮੇਰੀ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਸਾਰੀ ਉਮਰ 100 ਦੀ ਗਿਣਤੀ ਕਰਦੇ ਰਹਿੰਦੇ ਹਾਂ, 99 ਤੇ ਆ ਕੇ ਗਿਣਤੀ ਫਿਰ ਭੁੱਲ ਜਾਂਦੀ ਹੈ। ਫਿਰ ਅਸੀਂ ਇੱਕ ਤੋਂ ਸ਼ੁਰੂ ਕਰ ਦਿੰਦੇ ਤਾਂ ਇਹਨਾਂ ਗਿਣਤੀਆਂ ਮਿਣਤੀਆਂ ਦੇ ਵਿੱਚ ਪਿਆ ਜ਼ਿੰਦਗੀ ਗੁਜ਼ਰ ਜਾਂਦੀ ਹੈ। ਔਰ ਸਾਨੂੰ ਇਹ ਲੱਗਦਾ ਹੈ ਕਿ ਭਾਈ ਅਸੀਂ ਜੇ ਨਾ ਕਰੀਏ ਅਸੀਂ ਤਾਂ ਰਾਜ਼ਕ ਹੈ, ਅਸੀਂ ਨਾ ਕਰੀਏ ਟੱਬਰ ਕਿਵੇਂ ਪੜੇਗਾ। ਲੇਕਿਨ ਇੱਕ ਉਹ ਵੀ ਨੇ ਜਿਹੜੇ ਪੱਲੇ ਕਦੀ ਨਾ ਬੰਨਦੇ ਪੰਛੀ ਤੇ ਦਰਵੇਸ਼ ਜਿਨ੍ਹਾਂ ਤਕੀਆ ਰੱਬ ਤੇ ਨਾ ਰਿਜ਼ਕ ਹਮੇਸ਼। ਜਿਉਂਦੇ ਉਹ ਵੀ ਨੇ ਜ਼ਿੰਦਗੀ ਰੱਬ ਤੇ ਤਕੀਆ ਰੱਖ ਕੇ ਪੰਛੀਆਂ ਵਾਂਗ ਕਿ ਭਾਈ ਜਿਵੇਂ ਉਹ ਨੇ ਉਵੇਂ ਹੀ ਦਰਵੇਸ਼ ਨੇ। ਔਰ ਦਰਵੇਸ਼ ਉਹੀ ਹੈ ਜਿਹੜਾ ਦਰਵਾਜ਼ੇ ਤੇ ਖਲੋਤਾ ਹੈ ਰੱਬ ਦੇ। ਔਰ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਸਲਾਮ ਦਾ ਵਿਸ਼ਵਾਸ ਜਿਵੇਂ ਫਿਰਦੌਸ ਉਹਨਾਂ ਨੂੰ ਬੇਟੇ ਦਾ ਨਾਂ ਵੀ ਰਿਹਾਨ ਸ਼ਫੀਕ ਹੈ, ਉਹਨੂੰ ਜੰਨਤ ਰੱਬ ਨਸੀਬ ਕਰਾਏ। ਔਰ ਡਾਕਟਰ ਸਾਹਿਬ ਨੂੰ ਔਰ ਉਹਨਾਂ ਦੇ ਘਰੋਂ ਜਿਹੜੇ ਨੇ ਉਹ ਬੜੇ ਬੇਹਾਲ ਸੀ। ਖੁਦ ਹੀ ਕਹਿ ਰਹੇ ਸੀ डॉक्टर साहब कि मैं तो भाई संभल गया हूँ बट उसकी माँ का बहुत बुरा हाल है। पठान ने जिस
बड़े प्यारे अंदाज 'ਚ उर्दू बोलते हैं और कहते उसका बहुत बुरा हाल है। मैं क्या जी माँ के दर्द ਨੂੰ ਅਸੀਂ ਨਾ ਬਿਆਨ ਸਕਦੇ ਹਾਂ, ਨਾ ਅਸੀਂ ਉਸ ਦਾ ਕੁਝ ਕਰ ਸਕਦੇ ਹਾਂ। ਸੋ ਰੱਬ ਰਹਿਮਤ ਕਰੇ। ਹੁਣ ਇੱਕ ਪਾਸੇ ਇਹ ਕੁਝ ਹਕੀਕਤ ਹੈ ਜੀ, ਪਰ ਕਿਵੇਂ ਸਤਾ ਦੀ ਭੁੱਖ, ਤਾਕਤ ਦੀ ਭੁੱਖ, ਹੁਕਮਰਾਨੀ, ਜ਼ੁਲਮ ਤੋਂ ਬਾਜ਼ ਨਹੀਂ ਆਉਂਦੀ। ਕਿਉਂਕਿ ਜਿਵੇਂ ਇੱਕ ਅੰਨਾ ਬੰਦਾ ਜਿਸ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੁੰਦਾ, ਜਦੋਂ ਹਕੂਮਤ ਦਾ ਨਸ਼ਾ ਚੜ੍ਹਦਾ ਤੇ ਸੱਚਮੁੱਚ ਹੀ ਅੱਖੋਂ ਹਾਕਮ ਅੰਨੇ ਹੋ ਜਾਂਦੇ ਨੇ, ਕੰਨੋਂ ਬੋਲੇ ਹੋ ਜਾਂਦੇ ਨੇ, ਉਹਨਾਂ ਦੇ ਲਈ ਇਨਸਾਨੀ ਜ਼ਿੰਦਗੀ ਕੋਈ ਮਾਇਨੇ ਨਹੀਂ ਰੱਖਦੀ। ਔਰ ਜਿਹਦੇ ਬਾਰੇ ਇੱਕ ਪਪੂਲਰ ਡਾਇਲੌਗ ਮੈਂ ਅਕਸਰ ਦੁਹਰਾਉਂਦਾ ਕਿ ਉਹਨਾਂ ਦੀਆਂ ਨੀਤੀਆਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਲੋਕ ਲਾਸ਼ਾਂ ਗਿਣਦੇ ਨੇ ਤੇ ਉਹ ਵੋਟਾਂ ਗਿਣਦੇ ਨੇ। ਔਰ ਅਸੀਂ ਕੱਲ ਡਿਟੇਲ 'ਚ ਜ਼ਿਕਰ ਕੀਤਾ ਸੀ ਜਿਹੜੀ ਘਟਨਾ ਲਖੀਮਪੁਰ ਖੀਰੀ, ਹਾਲਾਂ ਪੰਜਾਬੀ 'ਚ ਸ਼ਬਦ ਖੇੜੀ ਕਿਹਾ ਜਾਂਦਾ ਹੈ, ਪਰ ਕਿਉਂਕਿ ਇਹ ਸਾਰੇ ਪਾਸੇ ਜਿਹੜਾ ਖੀਰੀ ਪਪੂਲਰ ਹੋ ਗਿਆ, ਸੋ ਸਾਨੂੰ ਵੀ ਉਹਦੇ 'ਤੇ ਸਟਿਕ ਕਰਨਾ ਪੈਂਦਾ। ਉਸ ਦੇ ਵਿੱਚ ਜੋ ਘਟਨਾ ਵਾਪਰੀ, ਕਿਵੇਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਜਿਹੜਾ 2022 ਦੇ ਵਿੱਚ ਚੋਣਾਂ ਦੇ ਵਿੱਚ ਲੋਕਾਂ ਨੂੰ ਫੇਸ ਕਰੇਗਾ। ਇਹ 4.5 ਸਾਲ ਉਸ ਦੇ ਮੁਕੰਮਲ ਗੁੰਡਾਗਰਦੀ ਦੇ ਸਾਲ ਸਨ। ਕਿਵੇਂ ਜੇ ਕਿਸਾਨਾਂ ਦੇ ਮੁੱਦੇ ਤੇ ਗੱਲ ਕਰੀਏ ਤੇ ਲਗਭਗ 10 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਜੀ। ਮੋਦੀ ਸਰਕਾਰ ਆਨਸਰੇਬਲ ਹੈ ਸਭ ਪਾਸੇ। ਵੈਸਟਰਨ ਯੂਪੀ, ਪੰਜਾਬ ਔਰ ਹਰਿਆਣੇ ਤੋਂ ਬਾਅਦ ਤੀਸਰਾ ਉਹ ਖਿੱਤਾ ਹੈ ਜਿੱਥੇ ਕਿਸਾਨ ਵੱਡੀ ਗਿਣਤੀ 'ਚ ਨੇ, ਉਹ ਵੀ ਇਸ ਕਿਸਾਨ ਸੰਘਰਸ਼ ਦਾ ਹਿੱਸਾ ਨੇ। ਔਰ ਮੋਦੀ ਦੀ ਆਪਣੀ ਫੇਲਿਓਰ ਹਰ ਫਰੰਟ ਦੇ ਉੱਤੇ, ਔਰ ਇਹਦੇ ਬਾਵਜੂਦ ਯੂਪੀ ਚੋਣਾਂ ਜਿੱਤਣ ਦੇ ਲਈ ਜਿਸ ਕਿਸਮ ਦੇ ਗੁੰਡਿਆਂ ਨੂੰ ਈਵਨ ਸੈਂਟਰਲ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਹੈ, ਕਿਉਂਕਿ ਵੋਟਾਂ ਦਾ ਮੈਥਮੈਟਿਕਸ ਜੋੜਿਆ ਗਿਆ। ਯੂਪੀ ਦੇ ਵਿੱਚ ਬ੍ਰਾਹਮਣ ਪਾਪੂਲੇਸ਼ਨ ਸ਼ਾਇਦ 16-17% ਹੈ ਟੋਟਲ ਪਾਪੂਲੇਸ਼ਨ ਦਾ, ਔਰ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਵਿੱਚ ਕਾਫੀ ਗੈਂਗਸਟਰ ਗੁੰਡਾ ਕਿਸਮ ਦੇ ਲੋਕ ਨੇ। ਹੋ ਸਕਦਾ ਹੈ ਇਕਨੋਮਿਕਲ ਸਟੇਟਸ ਜਾਂ ਇਕਨੋਮਿਕਲੀ ਉਹ ਮਾੜੇ ਹੋਣ ਬਾਕੀਆਂ ਦੇ ਕੰਪੈਰੀਜ਼ਨ, ਲੇਕਿਨ ਉਸ ਚੋਂ ਹੀ ਜਿਹੜਾ ਮਿਸ਼ਰਾ ਨਾਂ ਦਾ ਬੰਦਾ, ਜਿਸ ਨੂੰ ਤਾਜ਼ਾ ਜੇ ਕੁਛ ਹਫ਼ਤੇ ਪਹਿਲਾਂ ਹੀ ਜਿਹੜਾ ਉਹ ਹੋਮ ਮਿਨਿਸਟਰੀ ਦੇ ਵਿੱਚ ਮਿਨਿਸਟਰ ਆਫ ਸਟੇਟ ਬਣਾਇਆ ਗਿਆ, ਔਰ ਉਹਦੇ ਆਪਣੇ ਹਲਕੇ ਦੇ ਵਿੱਚ ਉਹਨੇ ਇੱਕ ਦੰਗਲ ਜਿਹੜਾ ਮੇਲਾ, ਉੱਥੇ ਕੋਈ ਕੁਸ਼ਤੀਆਂ ਵਗੈਰਾ ਹੋਣਗੀਆਂ, ਉਹ ਹਰ ਸਾਲ ਕਰਵਾਉਂਦੇ ਹੋਣਗੇ, MP ਉੱਥੋਂ ਬਣਿਆ ਹੋਇਆ ਉਸ ਹਲਕੇ 'ਚੋਂ, ਉਹ ਰੱਖਿਆ ਸੀ। ਔਰ ਉਹਦੇ 'ਚ ਯੂਪੀ ਦਾ ਡਿਪਟੀ ਚੀਫ ਮਿਨਿਸਟਰ ਉਹਨੇ ਪਾਰਟਿਸਿਪੇਟ ਕਰਨਾ ਸੀ। ਕਿਸਾਨ ਮੋਰਚੇ ਨੇ ਕਾਲ ਦਿੱਤੀ ਕਿ ਭਾਈ ਜਿੱਥੇ ਵੀ ਇਹ ਜਾਣਦੇ ਨੇ BJP ਵਾਲੇ, ਇਹਨਾਂ ਦਾ ਨੂੰ ਕਾਲੇ ਝੰਡੇ ਦਿਖਾਏ ਜਾਣ। ਲਖੀਮਪੁਰ ਖੇੜੀ ਉਹਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਹ ਪੀਲੀਭੀਤ ਹੋਏ, ਰੁਦਰਪੁਰ ਹੋਏ, ਬਜਨੌਰ ਹੋਏ, ਰਾਮਪੁਰ ਹੋਏ, ਇਹ 4-5 ਜ਼ਿਲ੍ਹੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ, ਹਾਲਾਂ ਸਿੱਖਾਂ ਦੀ ਆਬਾਦੀ ਯੂਪੀ ਦੀ ਕੁੱਲ ਆਬਾਦੀ ਦਾ 2% ਤੋਂ ਵੀ ਘੱਟ ਹੈ, ਪਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਵਸੇ ਹੋਏ ਨੇ। ਔਰ ਜ਼ਾਹਰ ਹੈ ਉਹਨਾਂ ਦੀਆਂ ਜੜ੍ਹਾਂ ਵੀ ਪੰਜਾਬ 'ਚ ਨੇ, ਔਰ ਇਹ ਉਹੀ ਬੈਲਟ ਹੈ ਜਿੱਥੇ ਗੰਨਾ ਔਰ ਕਣਕ ਕਾਫੀ ਵੱਡੀ ਗਿਣਤੀ 'ਚ, ਤਰਾਈ ਦਾ ਇਲਾਕਾ ਇੱਕ ਜ਼ਮਾਨੇ 'ਚ ਨੂੰ ਕਹਿੰਦੇ ਸੀ। ਔਰ ਉਹਨਾਂ ਨੇ ਵੀ ਉਹਨਾਂ ਦੀ ਪਾਰਟਿਸਿਪੇਸ਼ਨ, ਕਿਉਂਕਿ ਜਿਹੜੇ ਵੈਸਟਰਨ ਯੂਪੀ ਵੱਲੋਂ ਜਿਨ੍ਹਾਂ ਦਾ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲੱਗਾ ਹੋਇਆ ਹੈ, ਉਹ ਗਾਜ਼ੀਪੁਰ ਵਾਲੇ ਪਾਸੇ ਨੇ, ਔਰ ਪੰਜਾਬ ਔਰ ਹਰਿਆਣੇ ਦੇ ਜਿਹੜੇ ਨੇ ਸਿੰਘੂ ਔਰ ਟਿਕਰੀ ਬਾਰਡਰ ਤੇ ਨੇ। ਸੋ ਗਾਜ਼ੀਪੁਰ ਵੇਲੇ ਵੀ ਜਦੋਂ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਲਗਭਗ ਇਹ ਜਿਹੜੀ ਕਾਮਰੇਡੀ ਲੀਡਰਸ਼ਿਪ ਹੈ ਸਿੰਘੂ ਤੇ ਬੈਠੀ ਜਾਂ ਟਿਕਰੀ ਤੇ, ਉਹਨਾਂ ਨੇ ਤਾਂ ਨੌਜਵਾਨੀ ਨਾਲੋਂ ਆਪਣਾ ਨਾਤਾ ਤੋੜ ਲਿਆ, ਡੀਮੋਰਲਾਈਜ਼ ਹੋ ਕੇ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ। ਔਰ ਇਹੀ ਹਾਲ ਟਕੈਤ ਦਾ ਵੀ ਸੀ। ਔਰ ਉਹ ਆਲਮੋਸਟ, ਕਿਉਂਕਿ ਉਹਦੇ ਆਪਣੇ ਜਿਹੜਾ ਇਮੀਡੀਏਟ ਜਾਟ ਭਾਈਚਾਰੇ ਦੇ ਮੁਜ਼ੱਫਰਨਗਰ ਔਰ ਉਹ ਤਾਂ ਛੱਡ ਗਏ ਸੀ, ਲੇਕਿਨ ਇਹੀ ਲਖੀਮਪੁਰ ਟੀਰੀ ਵਾਲੇ ਜਿਹੜੇ ਸਿੱਖ ਨੇ, ਇਹਨਾਂ ਨੇ ਔਰ 100-200 ਦੇ ਕਰੀਬ BJP ਦੇ ਗੁੰਡੇ ਇਕੱਠੇ ਹੋ ਕੇ ਉਹ ਆ ਗਏ ਸੀ ਅਟੈਕ ਕਰਨ ਟਕੈਤ ਔਰ ਇਹਨਾਂ ਦੇ ਕੈਂਪ ਦੇ ਉੱਤੇ। ਔਰ ਇਹ ਆਲਮੋਸਟ ਇਹ ਖਬਰ ਵੀ ਸੀ ਕਿ ਵੀ ਉਹਨੂੰ ਅਰੈਸਟ ਕਰ ਲਿਆ ਜਾਏਗਾ, ਔਰ ਉਹ ਘਬਰਾਹਟ ਦੇ ਵਿੱਚ ਸੀ। ਔਰ ਇਹੀ ਲਖੀਮਪੁਰ ਔਰ ਟੀਰੀ ਔਰ ਇਹ ਬਿਜਨੌਰ ਔਰ ਰਾਮਪੁਰ ਔਰ ਪੀਲੀਭੀਤ ਦੇ ਜਿਹੜੇ 1000 ਦੇ ਕਰੀਬ ਸਿੱਖ ਕਿਸਾਨ ਨੌਜਵਾਨ ਜਿਨ੍ਹਾਂ 'ਚ ਕਾਫੀ ਸੀ, ਉਹਨਾਂ ਨੇ ਆ ਕੇ ਟਕੈਤ ਨੂੰ ਘੇਰ ਲਿਆ। ਔਰ ਉਹਨਾਂ ਨੇ ਉਹਨੂੰ ਕਿਹਾ ਦੇਖੋ ਟਕੈਤ ਸਾਹਿਬ, ਆਲਰੇਡੀ ਤੁਹਾਡੇ ਪਿਤਾ ਮਹਿੰਦਰ ਸਿੰਘ ਟਕੈਤ ਦਾ ਵੀ ਜਿਹੜਾ ਹੈ
ਇਸ ਕਿਸਮ ਦਾ ਰਿਹਾ ਰੈਪੂਟੇਸ਼ਨ ਕਿ 12th ਆਵਰ ਉਹਨਾਂ ਨੇ ਜਿਹੜਾ ਪਿੱਛੇ ਪੈਰ ਖਿੱਚ ਲਿਆ ਸੀ। ਜੀ ਹੁਣ ਅਸੀਂ ਕੋਈ ਵੀ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਲੰਘੇਗਾ, ਤੁਸੀਂ ਗੱਡੋ, ਔਰ ਉਹਨੂੰ ਹੌਸਲਾ ਹੋਇਆ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਕੈਤ ਭਰਾਵਾਂ ਨੇ, ਔਰ ਉਹਦੇ 'ਚ ਇੱਕ ਰੋਲ ਜਿਹੜਾ ਸ਼ਾਇਦ ਨਾਰਥ ਈਸਟ ਦੀ ਇੱਕ ਸਟੇਟ ਦਾ ਗਵਰਨਰ ਵੀ ਹੈ ਜਿਹਨੇ ਖੁਦ ਇਹ ਕਿਹਾ ਸੀ, ਜਾਟ ਹੈ ਉਹ, ਕਿ ਮੈਂ ਉਹਨੂੰ ਕਿਹਾ ਕਿ ਵੀ ਜੇ ਐਵੇਂ ਕਰੋਗੇ ਤਾਂ ਹਾਲਾਤ ਖਰਾਬ ਹੋਣਗੇ। ਸੋ ਉਹਦੀ ਅਰੈਸਟ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਵੀ ਹੋਏਗਾ, ਪਰ ਮੌਕੇ ਦੇ ਉੱਤੇ ਇਹ ਪਾਰਟ ਸੀ। ਸੋ ਜ਼ਾਹਰ ਹੈ ਵੀ ਇਹ ਜਦੋਂ ਅਸੀਂ RSS ਦਾ ਵਰਕਿੰਗ ਪੈਟਰਨ ਦੇਖਦੇ ਹਾਂ ਤੇ ਇਹਨਾਂ ਦੇ ਕੋਲ ਜਾਣਕਾਰੀ ਸਾਰੀ ਹੁੰਦੀ ਹੈ। ਇਹਨਾਂ ਨੇ ਜਾਣ ਕੇ ਇਸ ਮੌਕੇ ਤੇ, ਜਦੋਂ ਕਿ ਇੱਕ ਪਾਸੇ ਕਿਸਾਨ ਮੂਵਮੈਂਟ ਔਰ ਦੂਸਰਾ ਰੱਖ ਰਿਹਾ, ਉਹਨਾਂ ਨੇ ਉੱਥੇ ਹੀ ਰੱਖਿਆ। ਡਿਪਟੀ ਚੀਫ ਮਿਨਿਸਟਰ ਨੇ ਜਿਹੜਾ ਉੱਥੇ ਉਹਨਾਂ ਦੀ ਬੈਲਟ ਦੇ ਵਿੱਚ ਲਖੀਮਪੁਰ ਖੀਰੀ 'ਚ ਜਿਹੜਾ ਹੈਲੀਪੈਡ ਤੇ ਉਹਨੇ ਹੈਲੀਕਾਪਟਰ ਰਾਹੀਂ ਆਉਣਾ ਸੀ, ਹੈਲੀਪੈਡ ਤੇ ਉਤਰਨਾ ਸੀ। ਕਿਸਾਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਜਾ ਕੇ ਸਵੇਰੇ ਹੀ ਜਿਹੜਾ ਹੈ ਉਹ ਹੈਲੀਪੈਡ ਦੇ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਉੱਥੇ ਉਹਨਾਂ ਨੂੰ ਵਾਇਰਲੈਸ ਵਗੈਰਾ ਪਹੁੰਚ ਗਈ, ਔਰ ਉਹਨਾਂ ਦਾ ਗੱਡੀਆਂ ਦਾ ਕਾਫਲਾ ਜਿਹੜਾ ਹੈ ਉੱਥੇ ਆਉਣ ਦੀ ਥਾਂ ਉਹ ਸਿੱਧੇ ਵੈਨਿਊ ਦੇ ਉੱਤੇ ਕਿਸੇ ਹੋਰ ਰਸਤੇ ਰਾਹੀਂ ਪਹੁੰਚੇ। ਲੇਕਿਨ ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਇਹ ਕਿਵੇਂ ਪ੍ਰੀ ਪਲੈਨਡ ਲਾਈਨ ਸੀ। ਕੱਲ ਜਦੋਂ ਅਸੀਂ ਗੱਲ ਕੀਤੀ ਤੇ ਬਹੁਤ ਸਾਰੀਆਂ ਜਿਹੜੀਆਂ ਐਵੀਡੈਂਸਿਸ ਅਸੀਂ ਕਹਿ ਸਕਦੇ ਹਾਂ ਉਹ ਤਾਂ ਉਹਨਾਂ ਦੀਆਂ ਹੀ ਸੀ ਜਿਨ੍ਹਾਂ ਨੇ ਦੇਖਿਆ ਕਿ ਉੱਥੇ ਕੀ ਹੋਇਆ, ਖੁਦ ਮੌਜੂਦ ਸੀ। ਉਹਨਾਂ 'ਚ ਜਿਹੜੇ ਇੱਕ ਮਾਰੇ ਗਏ ਉਹਨਾਂ ਦੇ ਬੇਟੇ ਨੇ ਦੱਸਿਆ ਜਾਂ ਦੂਜਾ। ਲੇਕਿਨ ਜਿਹਨੂੰ ਤੁਸੀਂ ਕਹੋ ਕਿ ਵੀ ਜੇ ਕਿਸੇ ਟਰਾਇਲ ਦੇ ਵਿੱਚ ਕੇਸ ਨੂੰ ਖੜਨਾ ਹੋਏ ਤੇ ਜਿਹਨੂੰ ਕਨਵਿੰਸਿੰਗ ਐਵੀਡੈਂਸ ਕਹਿੰਦੇ ਨੇ, ਉਹ ਸਰਕਮਸਟੈਂਸ਼ੀਅਲ ਦੇ ਥੱਲੇ ਤਾਂ ਕਨਵਿੰਸਿੰਗ ਐਵੀਡੈਂਸ ਨਹੀਂ ਸੀ। ਔਰ ਉਹਨਾਂ ਵੱਲੋਂ ਜਿਹੜਾ ਵਰਜਨ ਦਿੱਤਾ ਗਿਆ, ਜੋ ਉਹਨਾਂ ਦਾ ਦੁਸ਼ਮਣ ਦਾ ਵਰਜਨ ਸੀ, ਉਹ ਸੀ ਕਿ ਜੀ ਉਹ ਤਾਂ ਵਾਪਸ ਮੁੜ ਰਹੇ ਸੀ ਕਾਫਲਾ, ਔਰ ਜਿਹੜੀ ਭੀੜ ਹੈ ਕਿਸਾਨਾਂ ਦੀ, ਉਹਨਾਂ ਦੇ ਕੋਲ ਤਲਵਾਰਾਂ ਸੀ, ਬਰਛੇ ਸੀ, ਉਹਨਾਂ ਨੇ ਹਮਲਾ ਕਰਤਾ ਗੱਡੀ ਦੇ ਉੱਤੇ ਔਰ ਸ਼ੀਸ਼ਾ ਤੋੜ ਕੇ ਡਰਾਈਵਰ ਦੇ ਵੱਜਿਆ। ਉਹਦਾ ਕੰਟਰੋਲ ਜਿਹੜਾ ਗੱਡੀ ਦਾ, ਉਹਨੇ ਹੀ ਲਾਸਟ ਕੰਟਰੋਲ, ਔਰ ਇਵੇਂ ਜਿਹੜੀ ਆ ਉਹਨਾਂ ਤੇ ਭੀੜ ਦੇ ਉੱਤੇ ਚੜ ਗਈ ਵੀ 4 ਮਰ ਗਏ। ਔਰ ਦੇਖੋ ਇਹਨਾਂ ਨੇ ਵਾਇਲੈਂਸ ਕਰਕੇ 3 ਜਿਹੜੇ ਨੇ ਉਹ ਸਾਡੇ ਵੀ, ਉਹ 4 ਹੀ ਕਹਿੰਦੇ ਨੇ, ਹਾਲਾਂ ਚੌਥਾ ਜਿਹੜਾ ਉਹ ਜਰਨਲਿਸਟ ਸੀ ਕਵਰ ਕਰਨ ਗਿਆ ਹੋਇਆ। ਹਾਲਾਂ ਉਹਦੇ ਭਰਾ ਦੇ ਵੀ ਅੱਜ ਬਿਆਨ ਹੈ ਕਿ ਉਹਦੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਜੀ ਤੂੰ ਕਹਿ ਕਿ ਵੀ ਮੇਰੇ ਭਰਾ ਨੂੰ ਕਿਸਾਨਾਂ ਨੇ ਕੁੱਟ-ਕੁੱਟ ਕੇ ਮਾਰਿਆ। ਸੋ ਲੇਕਿਨ ਇਹ ਦੋਨੋਂ ਵਰਜਨ ਇੱਕ ਪਾਸੇ ਚੱਲ ਰਹੇ ਸੀ, ਪਰ ਅਚਾਨਕ ਇੱਕ ਜਿਹੜੀ ਆ 28 ਸੈਕਿੰਡ ਦੀ ਵੀਡੀਓ ਅੱਜ ਸਾਹਮਣੇ ਆਈ, ਔਰ ਜਿਸ ਦੀ ਚਰਚਾ ਸਾਰੇ ਮੇਨ ਸਟ੍ਰੀਮ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਔਰ ਹਰ ਇੱਕ ਪਾਸੇ ਚੱਲ ਰਹੀ ਹੈ। ਉਹਦੇ 'ਚ ਨਜ਼ਰ ਆ ਰਿਹਾ ਕਿ ਕਿਵੇਂ SUV ਔਰ ਉਹਦੇ ਪਿੱਛੇ 2 ਹੋਰ ਗੱਡੀਆਂ ਕਿਵੇਂ ਉਹ ਰੋਂਦਦੀਆਂ ਚਲੀਆਂ ਜਾ ਰਹੀਆਂ ਨੇ, ਔਰ ਬਿਲਕੁਲ ਜਿਹੜਾ ਹੈ ਔਰ ਇੱਕ ਪ੍ਰੀ ਪਲੈਨਡ ਕੰਸਪੀਰੇਸੀ ਨਹੀਂ, ਪ੍ਰੀ ਪਲੈਨਡ ਮਰਡਰ ਕੰਸਪੀਰੇਸੀ ਜਿਹੜੀ ਹੈ ਇਹ ਸਾਹਮਣੇ ਆਉਂਦੀ ਹੈ। ਔਰ ਇਸ ਦੇ ਉੱਤੇ ਸਾਰੇ ਪਾਸੇ ਚਰਚਾ ਹੈ। ਇਸ ਤੇ ਈਵਨ ਜਿਹੜਾ ਪ੍ਰਿਯੰਕਾ ਗਾਂਧੀ ਜਿਹਨੇ ਇਸ ਚੋਂ ਕਾਫੀ ਸਿਆਸੀ ਮਾਈਲੇਜ ਵੀ ਲਈ ਹੈ, ਕਿਉਂਕਿ ਉਹ ਗਈ, ਉਹਨੂੰ ਰੋਕਿਆ ਗਿਆ, ਫਿਰ ਉਹ ਬੈਠ ਗਈ, ਫਿਰ ਉਹਨੂੰ ਗੈਸਟ ਹਾਊਸ ਦੇ ਵਿੱਚ ਰੱਖ ਲਿਆ ਗਿਆ, ਉੱਥੇ ਉਹਨੇ ਝਾੜੂ ਦੇਣਾ ਸ਼ੁਰੂ ਕਰ ਦਿੱਤਾ। ਉਹਦੀ ਉਹ ਵੀਡੀਓ ਚਾਰੇ ਪਾਸੇ ਘੁੰਮ ਰਹੀ ਹੈ ਕਿ ਭਾਈ ਉਹਨੇ ਦੇਖੋ ਇੱਥੇ ਵੀ ਉਹ ਆਮ ਬੰਦਿਆਂ ਵਾਂਗ ਬਿਹੇਵ ਕਰ ਰਹੀ ਹੈ। ਲੇਕਿਨ ਉਹਦਾ ਮੈਂ ਇੱਕ ਟਵੀਟ ਜਿਹੜਾ ਉਹਨੇ ਇਸ ਵੀਡੀਓ ਨੂੰ ਪਾ ਕੇ, ਔਰ ਇਹ ਵੀਡੀਓ ਸਾਰਿਆਂ ਨੇ ਸ਼ੇਅਰ ਕੀਤੀ ਹੈ, ਔਰ ਉਹਨੇ ਮੋਦੀ ਨੂੰ ਜਿਹੜਾ ਇਹ ਚੈਲੰਜ ਕੀਤਾ ਹੈ, ਉਹਨੂੰ ਉਹਨੇ ਲਿਖਿਆ ਕਿ ਹੈਵ ਯੂ ਸੀਨ ਦਿਸ ਵੀਡੀਓ ਮੋਦੀ ਜੀ। ਸਾਡੇ ਦਰਸ਼ਕ ਵੀ ਬੈਕਗ੍ਰਾਉਂਡ ਤੇ ਉਹ ਦੇਖ ਰਹੇ ਨੇ। This video shows the son of a member of your council of ministers running over farmers with his vehicle. Please see this and tell the country why is this man still at large and why has the minister not been sacked? ਕਿ ਦੇਖ ਇਹਨੂੰ ਦੱਸ ਕਿ ਇਹਨੂੰ ਕਿਉਂ ਨਹੀਂ ਅਜੇ ਤੱਕ ਵਜ਼ੀਰ ਨੂੰ ਕੱਢਿਆ, ਔਰ ਇਹ ਸਾਰਾ ਕੀ ਕਰ ਰਿਹਾ। ਔਰ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਈਵਨ ਜਿਹੜਾ BJP ਦਾ ਹੀ MP ਹੈ, ਉਹਦਾ ਮੇਨਕਾ ਗਾਂਧੀ ਦਾ ਪੁੱਤਰ, ਜ਼ਾਹਰ ਹੈ ਕਜ਼ਨ, ਕਿਉਂਕਿ ਰਾਜੀਵ ਗਾਂਧੀ, ਸੰਜੇ ਗਾਂਧੀ ਇਹ ਦੋਨੋਂ ਭਰਾ ਸੀ ਸਕੇ। ਰਾਜੀਵ ਵੱਡਾ ਭਰਾ ਸੀ, ਸੰਜੇ ਗਾਂਧੀ ਦਾ ਪੁੱਤਰ ਹੈ, ਸਿਟਿੰਗ ਜਿਹੜਾ ਹੈ ਉਹ MP ਹੈ BJP ਦੀ ਟਿਕਟ ਤੇ। ਉਹਨੇ ਇਹ ਕਿਹਾ ਕਿ ਲਖੀਮਪੁਰ ਖੀਰੀ 'ਚ ਕਿਸਾਨਾਂ ਦੀਆਂ ਗੱਡੀਆਂ ਨੂੰ, ਕਿਸਾਨਾਂ ਨੂੰ ਗੱਡੀਆਂ ਨਾਲ ਜਾਣ ਬੁੱਝ ਕੇ ਕੁਚਲਣ ਵਾਲਾ ਇਹ ਵੀਡੀਓ ਜਿਹੜਾ ਹੈ ਇਹ ਕਿਸੇ ਦੀ ਵੀ ਰੂਹ ਨੂੰ ਝੰਜੋੜ ਕੇ ਰੱਖ ਦੇਗਾ। ਪੁਲਿਸ ਇਸ ਵੀਡੀਓ ਦਾ ਜਿਹੜਾ ਉਹ ਸੰਗਿਆਨ ਲੈ ਕੇ ਉਹਦਾ ਸੂ ਮੋਟੋ ਲੈ,
ਔਰ ਜਿਹੜੇ ਇਹਨਾਂ ਗੱਡੀਆਂ 'ਚ ਬੈਠੇ ਇਹਨਾਂ ਦੇ ਮਾਲਕ ਨੇ, ਇਹਨਾਂ 'ਚ ਬੈਠੇ ਲੋਕ ਨੇ, ਉਹਨਾਂ ਨੂੰ ਫੌਰਨ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਏ। ਹੁਣ ਇਸ ਸਾਰੇ ਦੇ ਨਾਲ ਨਾਲ ਜਿਹੜਾ ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਤਾਕਤ ਦੀ ਗੱਲ ਕਰਦੇ, ਹੁਣ ਦੋ ਚੀਜ਼ਾਂ ਇਸ ਸਾਰੇ ਦੇ ਵੇਲੇ, ਜਿਹੜੀ ਇੱਕ ਤਾਂ ਇਹਦੀ ਐਵੀਡੈਂਸ ਕਲੀਅਰਲੀ ਆ ਗਈ, ਬਿਲਕੁਲ ਉਸ ਦੇ ਹੱਥ 'ਚ ਜਿਹੜਾ ਉਹਦਾ ਮੁੰਡਾ ਹੈ ਉਸ ਗੁੰਡੇ ਮਿਨਿਸਟਰ ਦਾ, ਉਹ ਵੀ ਵੱਡਾ ਗੁੰਡਾ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੋਨਾਂ ਦੇ ਹੀ ਜਿਹੜੇ ਆ ਉਹ ਬਿਆਨਬਾਜ਼ੀ ਦੇਖ ਲਈ। ਹਰਿਆਣੇ ਦਾ ਚੀਫ ਮਿਨਿਸਟਰ ਖੱਟੜ ਹਰਿਆਣੇ 'ਚ ਆਪਣੀ ਗੁੰਡਾ ਬ੍ਰਿਗੇਡਾਂ ਖੜੀਆਂ ਕਰ ਰਿਹਾ ਔਰ ਕਹਿ ਰਿਹਾ ਕਿ ਵੀ ਲਾਠੀ ਦਾ ਜਵਾਬ ਲਾਠੀ ਨਾਲ, ਜੈਸੇ ਕੋ ਤੈਸਾ। ਔਰ ਇਹ ਗੁੰਡਾ ਮਿਨਿਸਟਰ ਜਿਹੜਾ ਹੈ ਉਹ 4-5 ਦਿਨ ਪਹਿਲਾਂ ਕਹਿ ਰਿਹਾ ਕਿ ਮੈਂ ਕੌਣ ਹੈ, ਤੁਹਾਨੂੰ ਪਤਾ ਹੋਣਾ, ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਇਹਨਾਂ ਨੂੰ ਅਸੀਂ ਇੱਥੋਂ ਭਜਾ ਦੇਵਾਂਗੇ, ਲਖੀਮਪੁਰ ਤੋਂ ਲੈ ਕੇ ਔਰ ਬਰੇਲੀ ਤੱਕ ਜਿਹੜਾ ਹੈ ਇਹਨਾਂ ਨੂੰ ਸਬਕ ਸਿਖਾਵਾਂਗੇ। ਹੁਣ ਇਹ 20,000 ਹੋ ਗਿਆ ਕਿ ਭਾਈ ਇਹ ਆਲਰੇਡੀ ਪਲੈਨਡ ਸੀ ਔਰ ਦੂਸਰਾ ਸੀ। ਔਰ ਇਸ ਵੇਲੇ ਦੁਨੀਆ ਭਰ ਦੇ ਵਿੱਚ ਲਖੀਮਪੁਰ ਕਿਸਾਨਾਂ ਦੇ ਨਾਲ ਹਮਦਰਦੀ ਨੂੰ ਲੈ ਕੇ ਹੈਸ਼ਟੈਗ ਵੀ ਚੱਲ ਰਹੇ ਨੇ ਟਵਿੱਟਰ, ਹਾਲਾਂ WhatsApp ਔਰ Facebook ਵਗੈਰਾ ਤਾਂ 5-6 ਘੰਟੇ ਬੰਦ ਰਹੀ, ਉਹਦੇ ਡਿਫਰੈਂਟ ਰੀਜ਼ਨ ਹੋਣਗੇ ਇਸ ਲਈ। ਲੇਕਿਨ ਇਸ ਦੀ ਆਵਾਜ਼ ਕੱਲੀ ਇਹ ਨਹੀਂ ਹੈ। ਇਸ ਵੇਲੇ ਅਸੀਂ ਦੇਖਦੇ ਹਾਂ ਕਿ ਕੈਨੇਡਾ ਔਰ UK ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਾਡੇ ਵੀਰ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਬੜਾ ਸਟਰੋਂਗ ਜਿਹੜਾ ਆਪਣਾ ਰਿਐਕਸ਼ਨ ਦਿੱਤਾ ਹੈ। ਪਰ ਉਸ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵੀ ਕੱਲਾ ਜਿਹੜਾ ਗੱਲ ਗੱਡੀਆਂ ਨਾਲ ਕੁਚਲਣ ਦਾ ਹੀ ਨਹੀਂ ਸੀ ਮਾਮਲਾ, ਉਹ ਹਥਿਆਰਬੰਦ ਸਨ ਔਰ ਉਹਨਾਂ ਨੇ ਗੋਲੀਆਂ ਵੀ ਚਲਾਈਆਂ। ਔਰ ਜਿਹੜੇ ਕਿਸਾਨ 4 ਜਿਨ੍ਹਾਂ ਦੀ ਹਿਸਟਰੀ ਰਾਤ ਨੂੰ ਹੀ ਪੋਸਟਮਾਰਟਮ ਕਰਕੇ 3 ਦਾ ਸੰਸਕਾਰ ਕਰ ਦਿੱਤਾ ਸੀ, ਇੱਕ ਨੌਜਵਾਨ ਦੇ ਪੇਰੈਂਟਸ ਜਿਹੜੇ ਨੇ ਉਹ ਅੜ ਗਏ ਕਿ ਵੀ ਨਹੀਂ, ਇਹ ਪੋਸਟਮਾਰਟਮ ਰਿਪੋਰਟ ਸਾਨੂੰ ਦਿਖਾਓ, ਪਰ ਉਹਨਾਂ ਦਾ ਵੀ ਪੋਸਟਮਾਰਟਮ ਰਾਤ ਨੂੰ ਕੀਤਾ ਗਿਆ। ਔਰ ਇਹ ਗੱਲ ਦੇ ਉੱਤੇ ਈਵਨ ਜਿਹੜਾ ਤ੍ਰਿਣਮੂਲ ਕਾਂਗਰਸ, ਜਿਹੜੀ ਕਿ ਉਹਨਾਂ ਦਾ ਡੈਲੀਗੇਸ਼ਨ ਵੀ ਮੌਕੇ ਤੇ ਪਹੁੰਚ ਗਿਆ ਸੀ, ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਵੀ ਕੋਈ ਵੀ ਰੂਲ ਦੇ ਥੱਲੇ ਰਾਤ ਨੂੰ ਪੋਸਟਮਾਰਟਮ ਨਹੀਂ ਕੀਤਾ ਜਾਂਦਾ। ਪਰ ਗੱਲ ਤਾਂ ਇਹ ਹੈ ਕਿ ਜਿਵੇਂ 26 ਜਨਵਰੀ ਵਾਲੀਆਂ ਘਟਨਾਵਾਂ 'ਚ ਉਹ ਵੀ ਯੂਪੀ ਤੋਂ ਹੀ ਸੀ, ਨਵਰੀਤ ਸਿੰਘ, ਹਰਦੀਪ ਸਿੰਘ ਡਿਬਡਿਬਾ ਦਾ ਗ੍ਰੈਂਡਸਨ, ਜਿਹਨੇ ਕਿਹਾ ਵੀ ਉਹਨੂੰ ਗੋਲੀ ਮਾਰੀ ਗਈ, ਲੇਕਿਨ ਉਹਨੇ ਹਾਈ ਕੋਰਟ 'ਚ ਪਟੀਸ਼ਨ ਕਰਕੇ ਇੱਕ ਕਢਾ ਵੀ, ਲੇਕਿਨ ਪੋਸਟਮਾਰਟਮ ਰਿਪੋਰਟ ਵੀ ਤਾਂ ਅਲਟੀਮੇਟਲੀ ਉਹਨਾਂ ਦੇ ਡਾਕਟਰਾਂ ਨੇ ਕਰਨੀ ਹੈ। ਉਹਨਾਂ ਨੇ ਕਿਹਾ ਜੀ ਨਹੀਂ ਗੋਲੀ ਨਹੀਂ ਮਾਰੀ ਗਈ। ਹੁਣ ਸਾਨੂੰ ਇਹ ਯਕੀਨ ਹੈ ਕਿ ਇਹਨਾਂ ਨੂੰ ਬਰੀ ਕਰਨ ਦੇ ਕਿਉਂ, ਔਰ ਗੋਲੀਆਂ ਉਹਦਾ ਮੁੰਡਾ ਖੁਦ ਚਲਾ ਰਿਹਾ ਔਰ ਉਹਨੂੰ ਬਾਅਦ ਦੇ ਵਿੱਚ ਪੁਲਿਸ ਹੀ ਜਿਹੜੀ ਆਪਣੀ ਗੱਡੀ 'ਚ ਸੇਫਲੀ ਕੱਢ ਕੇ ਲੈ ਜਾਂਦੀ ਹੈ। ਲੇਕਿਨ ਉਹਨਾਂ ਨੇ, ਤੁਸੀਂ ਪੋਸਟਮਾਰਟਮ ਰਿਪੋਰਟ 'ਚ ਦੇਖੋਗੇ ਕਿ ਐਸਾ ਕੋਈ ਸਬੂਤ ਹੀ ਨਹੀਂ ਆਏਗਾ। ਉਹਨਾਂ ਨੇ ਕਹਿਣਾ ਜੀ ਗੱਡੀ ਵੱਜੀ, ਇੱਧਰ ਵੱਜੀ, ਉੱਧਰ ਵੱਜੀ, ਕਿ ਗੋਲੀ ਲੱਗੀ ਹੈ। ਸੋ ਇਸ ਗੱਲ ਦੇ ਉੱਤੇ ਇੱਕ ਨੌਜਵਾਨ ਦੇ ਪੇਰੈਂਟਸ ਅੜ ਗਏ। ਪੋਸਟਮਾਰਟਮ ਤਾਂ ਉਹਦਾ ਦੁਬਾਰਾ ਹੋ ਗਿਆ, ਆਟੋਪਸੀ ਉਹਨੂੰ ਕਿਹਾ ਜਾਂਦਾ ਹੈ, ਲੇਕਿਨ ਅਲਟੀਮੇਟਲੀ ਨਿਕਲਣਾ ਨਿਕਾਣਾ ਉਸ 'ਚੋਂ ਵੀ ਕੁਝ ਨਹੀਂ ਹੈ। ਉਹ ਵੀ ਇਹੀ ਸ਼ੋਅ ਕਰੇਗਾ ਕਿ ਨਹੀਂ ਗੋਲੀ ਨਾਲ ਕੋਈ ਨਹੀਂ ਹੈ। ਔਰ ਜਿਨ੍ਹਾਂ ਨੇ ਇਸ ਦੇ ਉੱਤੇ, ਜਿਵੇਂ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ, ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਟਿਮ ਸਿੰਘ ਉੱਪਲ, ਉਹਨਾਂ ਨੇ ਲਿਖਿਆ, shocked to learn about the brazen attack on protesting farmers in Lakhimpur Kheri, which killed 4 farmers and injured many others. Those responsible must be brought to justice. ਇਹ ਕੰਜ਼ਰਵੇਟਿਵ ਪਾਰਟੀ ਦੇ MP ਦੀ ਸਟੇਟਮੈਂਟ ਹੈ। ਔਰ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਰੂਬੀ ਸਹੋਤਾ, ਇਹ ਵੀ ਕੈਨੇਡਾ 'ਚ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਕਿਹਾ, I am heartbroken to learn about the violence directed at protesting farmers in Lakhimpur Kheri, India. My heartful condolences to the families of those who were killed or injured. I add my voice to the growing calls for justice and accountability. ਇਸੇ ਤਰ੍ਹਾਂ 2 MP ਜਿਹੜੇ ਕੈਨੇਡਾ 'ਚ ਨੇ, ਬੀਬੀ ਪ੍ਰੀਤ ਕੌਰ ਗਿੱਲ, ਉਹਨਾਂ ਨੇ ਕਿਹਾ, ਟਵੀਟ ਕੀਤਾ, This is deeply disturbing and there must be an investigation into the deaths of 4 farmers who were peacefully protesting. ਫਿਰ ਉਹਨਾਂ ਨੇ 4 ਦੇ ਨਾਂ ਔਰ ਉਹਨਾਂ ਦੀਆਂ ਉਮਰਾਂ ਦਿੱਤੀਆਂ ਨੇ। ਔਰ ਇਸੇ ਤਰ੍ਹਾਂ ਤਨਮਨਜੀਤ ਸਿੰਘ ਢੇਸੀ, ਜਿਹੜੇ ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਕਿਹਾ, devastating to learn about the trampling to death of peaceful farmers, protest activists and others in Lakhimpur Kheri, India. My heartful condolences to the families for their immense loss. Hope the authorities and media will treat them fairly because they deserve justice now. So ਇਹ ਠੀਕ ਹੈ, ਅਸੀਂ ਵੀ ਜਸਟਿਸ ਲਫ਼ਜ਼ ਕਹਿ ਸਕਦੇ ਹਾਂ, ਲੇਕਿਨ ਇਹ ਇਵੇਂ ਹੀ ਹੈ ਕਿ ਬੱਕਰਾ ਜਿਹੜਾ ਹੈ ਉਹ ਕਸਾਈ ਨੂੰ ਕਹਿ ਰਿਹਾ ਹੋਏ
कि मेरे ते रहम कर, देख तू भी इंसान है और इवें ना कर। ਤੇ ਉਸ ਦਾ ਤਾਂ ਕੰਮ ਹੀ ਇਹ ਹੈ। ਸੋ ਜਿਹੜਾ ਜਿਨ੍ਹਾਂ ਨੇ ਇਹ ਸਾਰਾ ਖੇਡ ਰਚਿਆ, ਜਿਹਦੇ ਥੱਲੇ ਉਹਨਾਂ ਨੇ ਬਾਜ਼ੀ ਪਲਟਣੀ ਹੈ, ਉਹ ਬੇਸ਼ੱਕ ਯੂਪੀ ਦੀਆਂ ਚੋਣਾਂ ਦੀ ਹੋਏ, 2024 ਦੀਆਂ ਪਾਰਲੀਮੈਂਟ ਚੋਣਾਂ ਦੀ ਹੋਏ। ਅਸੀਂ ਅਗਲੇ ਸੈਗਮੈਂਟ 'ਚ ਵੇਰਵੇ ਨਾਲ ਗੱਲ ਕਰਾਂਗੇ ਕਿ ਆਪ ਇੰਡੀਆ ਦੇ ਥੱਲੇ ਜਿਹੜਾ RSS ਦਾ ਮਾਊਥਪੀਸ ਹੈ, ਕਿਵੇਂ ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਜਿਹੜਾ ਉਹ ਖਾਲਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਔਰ ਮੈਨੂੰ ਉਹ ਵਕਤ ਜਿਹੜਾ 1980s ਦਾ ਸੀ, ਜਦੋਂ ਕਿ ਉਹਨਾਂ ਨੇ ਇੰਦਰਾ ਗਾਂਧੀ ਨੇ ਔਰ 80 ਤੋਂ 84 ਤੱਕ ਕਿਵੇਂ ਇੱਕ ਨੈਰੇਟਿਵ ਸਿਰਜਿਆ ਗਿਆ ਸੀ, ਜਿਹਦੇ ਥੱਲੇ ਫਿਰ ਜੂਨ 84 ਕਰਵਾਇਆ ਗਿਆ। ਇਹ ਵੱਖਰੀ ਗੱਲ ਹੈ ਕਿ ਇੰਦਰਾ ਗਾਂਧੀ ਤਾਂ ਉਹਦਾ ਫਲ ਨਹੀਂ ਖਾ ਸਕੀ, ਕਿਉਂਕਿ ਉਹਨੇ ਕਰਵਾਇਆ ਤਾਂ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਸੀ, ਜਿੱਤਣ ਲਈ ਇਲੈਕਸ਼ਨ। ਹਾਲਾਂ ਉਹਦੇ ਮੁੰਡਿਆਂ ਨੂੰ ਜ਼ਰੂਰ 3/4 ਮੈਜੋਰਟੀ ਮਿਲੀ, ਪਰ ਇੱਕ ਪਾਸੇ ਇਹ ਵੀ ਚੱਲ ਰਿਹਾ ਹੈ। ਹੁਣ ਦੂਸਰਾ ਪਾਸਾ, ਕਿਉਂਕਿ ਇਸ ਵੇਲੇ ਜਿਵੇਂ ਜੇ ਅਸੀਂ ਟਕੈਤ ਦੇ ਹਵਾਲੇ ਨਾਲ ਗੱਲ ਕਰੀਏ, ਅਸੀਂ ਵੀ ਕੱਲ ਸਵਾਲੀਆ ਨਿਸ਼ਾਨ ਲਾਏ ਸੀ ਕਿਤੇ ਕਿ ਬਾਕੀ ਸਾਰਿਆਂ ਨੂੰ ਰੋਕ ਲਿਆ ਗਿਆ, ਟਕੈਤ ਪਹੁੰਚੇ ਵਿਦਿਨ 24 ਆਵਰਸ ਸਮਝੌਤੇ ਦੇ ਨਾਂ ਥੱਲੇ 45 ਲੱਖ $50,000 ਇੱਕ ਦੀ ਕੀਮਤ ਪਾਈ ਔਰ ਕੁਇਕਲੀ ਕ੍ਰੀਮੇਟ ਕਰਨ ਦੀ ਗੱਲ ਵੀ ਆਈ ਕਿ ਕਿਤੇ ਕੁਛ ਬਿਹਾਈਂਡ ਦਾ ਕਰਟਨਸ ਤਾਂ ਨਹੀਂ ਹੋ ਰਿਹਾ। ਅੱਜ ਹੋਰਨਾਂ ਨੇ ਵੀ ਇਸ ਦੇ ਉੱਤੇ ਸਵਾਲ ਚੁੱਕੇ ਨੇ। ਪਰ ਇੱਕ ਪਾਸੇ ਜਦੋਂ ਅਸੀਂ ਗੱਲ ਕਰ ਰਹੇ ਹਾਂ, ਕੈਪਟਨ ਅਮਰਿੰਦਰ ਜੀ ਦੀ ਜ਼ਬਾਨ ਨਹੀਂ ਖੁੱਲੀ ਹੈ ਇਸ ਸਾਰੇ 'ਚ, ਕਿਉਂਕਿ ਉਹ ਤਾਂ ਅਮਿਤ ਸ਼ਾਹ ਨੂੰ ਤਾਜ਼ਾ ਮਿਲ ਕੇ ਆਇਆ ਸੀ। ਉਹਨੇ ਤਾਂ BJP ਦੇ ਨਾਲ ਮਿਲ ਕੇ ਜਿਹੜਾ ਉਹ ਖੇਲਾ ਹੋਵੋ, ਉਹਨੇ ਆਪਣੀ ਖੇਡ ਖੇਡਣੀ ਹੈ ਅਜੇ, ਕੋਈ ਰੀਜਨਲ ਪਾਰਟੀ ਬਣਾ ਕੇ ਜਾਂ ਕੀ ਹੈ। ਲੇਕਿਨ ਮੈਨੂੰ ਹੋ ਰਿਹਾ ਹੈ ਚਰਨਜੀਤ ਚੰਨੀ, ਬੇਸ਼ੱਕ ਅਸੀਂ ਅਜੇ, ਕਿਉਂਕਿ ਉਹਨੇ ਆਪਣਾ ਸ਼ੁਰੂ ਕੀਤਾ ਹੈ CM ਦਾ ਕਰੀਅਰ ਔਰ ਕੰਮ ਦੇ ਨਾਲ ਜਾਣਿਆ ਜਾਣਾ ਚਾਹੀਦਾ, ਲੇਕਿਨ ਮੈਨੂੰ ਇੱਕ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਇਹ ਤਾਂ BJP ਨੇ ਕਿਹਾ ਹੋਇਆ ਕਿ ਭਾਈ ਅਗਲਾ ਚੀਫ ਮਿਨਿਸਟਰ ਸਾਡਾ ਦਲਿਤ ਹੋਏਗਾ। ਕੈਪਟਨ ਅਮਰਿੰਦਰ ਨੂੰ ਤਾਂ ਸਿੱਧਾ ਉਹਨਾਂ ਨੇ ਕੋਈ ਇੰਨਾ ਘਾਹ ਨਹੀਂ ਪਾਇਆ ਲੱਗਦਾ, ਇਸ ਲਈ ਉਹਨੇ ਵੱਖਰੀ ਪਾਰਟੀ ਬਣਾਉਣ ਦੀ ਗੱਲ ਕੀਤੀ। ਨਹੀਂ ਤਾਂ ਉਹ ਤਾਂ ਜੇ ਉਹਨੂੰ ਤੇ ਉਹਨੇ ਕਿਹਾ ਹੋਣਾ ਵੀ ਮੈਨੂੰ ਐਜ਼ ਏ BJP ਦਾ ਫੇਸ ਰੱਖੋ, ਜਿਹੜਾ CM ਦਾ BJP ਦੇ ਥੱਲੇ। ਜਿਹੜਾ ਉਹਨਾਂ ਨੂੰ ਲੱਗਾ ਵੀ ਇਹ ਬੁੱਢਾ 81 ਇਅਰਸ 올ਡ ਜਿਹੜਾ ਉਹ ਨਹੀਂ ਹਿਲਦਾ, ਸਾਹ ਚੜ੍ਹਦਾ ਅੰਦਰੋਂ ਬਾਹਰ, ਬਾਹਰੋਂ ਅੰਦਰ। ਪੰਜਾਬ 'ਚ ਵੀ 4.5 ਸਾਲ ਦੀ ਸਾਰੀ ਬਦਨਾਮੀ ਹੈ ਵੀ ਇਹ ਕਾਹਨੂੰ ਲੈਣਾ ਹੈ ਉਹਨੂੰ। ਉਹਨਾਂ ਨੇ ਰੱਖ ਲਿਆ ਵੀ ਕੋਈ ਨਹੀਂ, ਤੁਹਾਨੂੰ ਜਿਹੜਾ ਉਹਨੂੰ ਅਰੂਸਾ ਆਲਮ ਨੂੰ ਵੀਜ਼ਾ ਵੂਜ਼ਾ ਦੇ ਦਿਆਂਗੇ, ਫਿਰ ਕੋਈ ਗੱਲ ਨਹੀਂ, ਇੰਨਾ ਕੁ ਤੇਰਾ ਕੰਮ ਕੁਮ ਕਰ ਦਿਆ ਕਰਾਂਗੇ। ਲੇਕਿਨ ਚਰਨਜੀਤ ਚੰਨੀ, ਦੋ ਚੀਜ਼ਾਂ ਜਿਹੜੀਆਂ ਮੈਨੂੰ ਹੈਰਾਨ ਕਰਨ ਵਾਲੀਆਂ ਲੱਗਦੀਆਂ ਨੇ ਕਿ ਬਣਨ ਤੋਂ ਫੌਰਨ ਬਾਅਦ ਚਰਨਜੀਤ ਚੰਨੀ ਨੂੰ ਜਿਹੜਾ ਉਹ ਮੋਦੀ ਮਿਲਣ ਲਈ ਵਕਤ ਦੇ ਦਿੰਦਾ ਇੱਕ ਦਿਨ ਦੇ ਟਾਈਮ ਤੇ, ਬਾਕੀ ਕਿਸੇ ਨੂੰ ਮਿਲਣ ਲਈ ਵਕਤ ਨਹੀਂ ਹੈ। ਉਹ ਪਹੁੰਚ ਜਾਂਦਾ ਹੈ, ਦਰਬਾਰ ਸਾਹਿਬ ਦਾ ਮਾਡਲ ਵੀ ਦਿੰਦਾ ਜਿਹੜਾ ਸਿੰਬੋਲਿਜ਼ਮ ਦੇ ਤੌਰ ਤੇ ਠੀਕ ਹੈ। ਉਹਦੇ ਕਹਿਣ ਤੇ ਜਿਹੜੀ ਉਹਨਾਂ ਨੇ ਖਰੀਦਦਾਰੀ ਕਰਨੀ ਸੀ ਅਕਤੂਬਰ 7-8 ਤੋਂ ਝੋਨੇ ਦੀ, ਉਹ 2 ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ ਔਰ ਕ੍ਰੈਡਿਟ ਜਾਂਦਾ ਹੈ ਕਿ ਵੀ ਹਾਲਾਂ ਮੰਗ ਤਾਂ ਹਰਿਆਣੇ 'ਚ ਵੀ ਲੋਕ ਕਰ ਰਹੇ ਸੀ, ਦੂਜੇ ਵੀ ਕਰ ਰਹੇ ਸੀ। ਹੁਣ ਅਸੀਂ ਦੇਖਦੇ ਹਾਂ ਵੀ ਇੱਕਦਮ ਇੱਕ ਲਖੀਮਪੁਰ ਘਟਨਾ ਵਾਪਰਦੀ ਹੈ ਤੇ ਚੰਨੀ ਸਾਹਿਬ ਦਿੱਲੀ ਪਹੁੰਚ ਜਾਂਦੇ ਨੇ ਅਮਿਤ ਸ਼ਾਹ ਨੂੰ ਮਿਲਣ ਦੇ ਲਈ। ਅਮਿਤ ਸ਼ਾਹ ਵੀ ਮਿਲਣ ਦਾ ਵਕਤ ਕੱਢਦਾ, ਇੱਕ ਦਰਬਾਰ ਸਾਹਿਬ ਦਾ ਮਾਡਲ ਉਹਨੂੰ ਵੀ ਦੇ ਰਹੇ ਨੇ ਔਰ ਲਖੀਮਪੁਰ ਖੀਰੀ ਦੀ ਵੀ ਗੱਲ ਕਰ ਰਹੇ ਨੇ, ਕਿਸਾਨਾਂ ਦੇ 3 ਕਾਨੂੰਨ ਖਤਮ ਕਰਨ ਦੀ ਵੀ ਗੱਲ ਕਰ ਰਹੇ ਨੇ, ਕਰਤਾਰਪੁਰ ਕੋਰੀਡੋਰ ਖੋਲਣ ਦੀ ਵੀ ਗੱਲ ਕਰ ਰਹੇ। ਮੈਨੂੰ ਇਹ ਲੱਗਦਾ ਹੈ ਕਿ ਇਹ ਨਾ ਹੋਏ ਕਿ ਮੁੜ ਕੇ BJP ਦਾ ਚੀਫ ਮਿਨਿਸਟਰ ਫੇਸ ਚਰਨਜੀਤ ਚੰਨੀ ਹੋਏ। ਹੁਣ ਜਿਹੜੀ ਗੱਲ ਜਿਹਦੇ ਚੋਂ ਇਹਨਾਂ ਨੇ ਅਲਟੀਮੇਟਲੀ ਵੀ ਪੰਜਾਬ ਦੀ ਨੌਜਵਾਨੀ ਨੂੰ ਇੱਕ ਵਾਰ ਫੇਰ ਮਾਰਨ ਦੇ ਲਈ, ਨਸਲਕੁਸ਼ੀ ਦੇ ਲਈ ਇਸ ਰਸਤੇ ਤੇ ਤੋਰਨਾ ਹੈ। ਹੁਣ ਜੇ ਚਰਨਜੀਤ ਚੰਨੀ ਨੇ ਜਿਹੜਾ ਕਾਂਗਰਸ ਨੇ ਪ੍ਰੋਟੈਸਟ ਕੀਤਾ ਚੰਡੀਗੜ੍ਹ ਦੇ ਵਿੱਚ, ਉਹਦੀ ਜੇ ਤੁਸੀਂ ਸਟੇਟਮੈਂਟ ਦੇਖੋ ਤੇ ਸਟੇਟਮੈਂਟ ਤਾਂ ਲੱਗੇਗੀ ਕਿ ਵੀ ਦੇਖੋ ਵਾਹ ਕਿਆ ਗੱਲ ਕੀਤੀ ਹੈ, ਲੇਕਿਨ ਇਹ ਇੱਕ ਵਾਇਲੈਂਸ ਦਾ ਸੱਦਾ ਵੀ ਹੈ। ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਕੀ ਹੈ, ਉਸ ਇਕੱਠ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ, ਮਜਬੂਰ ਨਾ ਕਰੋ ਦੇਸ਼ ਦੇ ਨੌਜਵਾਨਾਂ ਨੂੰ ਭਗਤ ਸਿੰਘ ਵੱਲ ਦੇਖਣ ਲਈ ਮਜਬੂਰ ਨਾ ਕਰੋ, ਉਹਨਾਂ ਨੂੰ ਰਾਜਗੁਰੂ ਤੇ ਸੁਖਦੇਵ ਵੱਲ ਦੇਖਣ ਲਈ ਮਜਬੂਰ ਨਾ ਕਰੋ, ਉਹਨਾਂ ਨੂੰ ਫਿਰ ਤੋਂ ਸ਼ਹੀਦ ਊਧਮ ਸਿੰਘ ਦੇ ਰਾਹ ਤੇ ਨਾ ਤੁਰਨਾ ਪੈ ਜਾਏ। ਉਹ ਚੰਡੀਗੜ੍ਹ ਦੇ ਗਾਂਧੀ ਭਵਨ 'ਚ ਇਹ ਕਹਿ ਰਹੇ ਨੇ। ਜਦੋਂ ਤੁਸੀਂ ਭਗਤ ਸਿੰਘ ਦਾ ਨਾਂ ਲੈਂਦੇ ਹੋ, ਜਦੋਂ ਤੁਸੀਂ ਊਧਮ ਸਿੰਘ ਦਾ ਨਾਂ ਲੈਂਦੇ ਹੋ, ਰਾਜਗੁਰੂ ਸੁਖਦੇਵ ਦਾ ਵੀ ਨਾਂ ਲੈਂਦੇ ਹੋ, ਤੁਸੀਂ ਤਾਂ ਵਾਇਲੈਂਸ ਦੀ ਗੱਲ ਕਰ ਰਹੇ ਹੋ। ਔਰ ਇਲੈਕਟਿਡ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਕਿ ਦੇਖੋ ਵੀ ਇਸ ਪਾਸੇ ਨਾ ਤੁਰਨਾ ਪੈ ਜਾਏ। ਹੁਣ ਇਸ ਸਾਰੇ ਨੂੰ ਵੀ ਸਾਨੂੰ ਬੜੇ ਧਿਆਨ ਨਾਲ ਦੇਖਣਾ ਪਏਗਾ, ਕਿਉਂਕਿ
ਜਿਵੇਂ ਬਿਸਾਤ ਵਿਛਾਈ ਜਾਂਦੀ ਹੈ ਜਾਂ ਜਿਹਨੂੰ ਕਦੇ ਚੌਪੜ ਦੀ ਖੇਡ ਕਿਹਾ ਜਾਂਦਾ ਸੀ, ਉਸ ਦੇ ਵਿੱਚ ਕਿਹੜਾ ਚੱਲਣੀ ਹੈ ਚਾਲ, ਕਿੱਧਰ ਨੂੰ ਕੀ ਘੁਮਾਣਾ ਹੈ, ਔਰ ਬਹੁਤ ਵਾਰੀ ਬਹੁਤ ਸਾਰੇ ਫੀਲੇ ਛੱਡੇ ਹੁੰਦੇ ਨੇ, ਕਿਹਨੇ ਅਖੀਰ ਕਿਹਨੂੰ ਮਾਰਨਾ ਹੈ। ਮੈਨੂੰ ਇਹ ਲੱਗਦਾ ਹੈ ਵੀ ਇਹ ਬੀਜੇਪੀ ਨੇ ਕੱਲਾ ਪੰਜਾਬ ਦੇ ਉੱਤੇ ਅਗਲੇ ਵਰੇ ਕਬਜ਼ਾ ਕਰਨ ਦੇ ਲਈ ਹੀ ਇਹ ਬਿਸਾਤ ਨਹੀਂ ਵਿਛਾਈ ਹੋਈ। ਯੂਪੀ ਦੀਆਂ ਚੋਣਾਂ ਵੀ ਉਹਨਾਂ ਨੇ ਇਸ ਸਾਰੇ ਚੋਂ ਕੱਢਣੀਆਂ ਨੇ, ਜਿਵੇਂ ਪਲੈਨਡ ਕੰਸਪੀਰੇਸੀ ਕਿ ਦਰੜ ਦਿਓ ਔਰ ਗੋਲੀਆਂ ਵੀ ਮਾਰੋ। ਹੋ ਸਕਦਾ ਉਹਨਾਂ ਨੇ ਬਹੁਤ ਵੱਡਾ ਜਿਹੜਾ ਬੈਗ ਰੱਖਿਆ ਹੋਏ ਕਿ ਵੀ ਅਸੀਂ ਇਹ ਭਰਨਾ ਹੈ ਲਾਸ਼ਾਂ ਦਾ। ਉਹ ਵੱਖਰੀ ਗੱਲ ਹੈ ਵੀ ਅੱਗੋਂ ਵਾਹ ਜਿਨ੍ਹਾਂ ਦੇ ਨਾਲ ਪਿਆ ਉਹਨਾਂ ਨੇ ਅੱਗੋਂ ਕਾਊਂਟਰ ਵੀ ਕੀਤਾ। ਪਹਿਲੀ ਸਟੇਜ ਤਾਂ ਉਹਨਾਂ ਨੇ ਉਹ ਦਰੜੇ ਗਏ ਔਰ ਉਹਨਾਂ 'ਚ ਬਰਾਬਰ ਜੇ ਦੇ ਉਹਨਾਂ ਦੇ ਵੀ 3 ਜਿਹੜੇ ਨੇ ਉਹਨਾਂ ਜਿਹੜੇ ਕਾਬੂ ਆ ਗਏ। ਲੇਕਿਨ ਇਹ ਖੇਡ ਬੜੀ ਖਤਰਨਾਕ ਖੇਡੀ ਜਾ ਰਹੀ ਹੈ ਔਰ ਇਹ ਜੇ ਤੁਸੀਂ ਕੰਧ ਤੇ ਲਿਖਿਆ ਪੜਨ ਦੀ ਗੱਲ ਨਾ ਵੀ ਕਹੋ ਤੇ ਪਰਦੇ ਦੇ ਪਿੱਛੇ ਸਿੱਖ ਨਸਲਕੁਸ਼ੀ ਦਾ ਖਤਰਨਾਕ ਏਜੰਡਾ ਜਿਹੜਾ ਹੈ ਉਸ ਦੀ ਇੰਪਲੀਮੈਂਟੇਸ਼ਨ ਦੀ ਇਸ ਚੋਂ ਬਦਬੂ ਆ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।